ਸਿਆਣੇ ਕਹਿੰਦੇ ਤਰੇਲ ਚਟਿਆ ਤਰੇ ਨਹੀਂ ਲੈਂਦੀ। ਜਿੱਦਾਂ ਆ ਹੁਣ ਕਣਕ ਦਾ ਹਾਲ ਦੇਖੋ, ਆ ਨਿੱਕੀ ਨਿੱਕੀ ਖਲੋਤੀ ਆ, ਥੱਲੇ ਹੀ ਰਹਿ ਗਈ। ਕਿਉਂ? ਜੋ ਇੱਥੇ ਨਹਿਰ ਦਾ ਪਾਣੀ ਨਹੀਂ ਪਹੁੰਚਿਆ ਤੇ ਉਹ ਦੇਖਦੇ ਰਹੇ ਵੀ ਨਹਿਰ ਦਾ ਪਾਣੀ ਆਉ ਤੇ ਲਾਵਾਂਗੇ। ਉਹਨਾਂ ਕੋਲ ਟੂਅਲ ਵੀ ਲੱਗਿਆ ਸੀ, ਟਰੈਕਟਰ ਲਾ ਕੇ ਪਾਣੀ ਲਾ ਸਕਦੇ ਸੀ, ਨਹੀਂ ਲਾਇਆ। ਤੇ ਹੁਣ ਖਾਦ ਵੀ ਇਹਦੀ ਕੋਈ ਥੋੜੀ ਚਿੰਨੀ ਸਿੱਟੀ ਆ ਤੇ ਆਹ ਹਾਲ ਹੈਗਾ। ਤੇ ਕਣਕ ਅਜੇ ਉੱਤੇ ਹੀ ਨਹੀਂ ਆਈ ਇਹਨਾਂ ਦੀ, ਤੇ ਇੱਥੇ ਹੀ ਉਹ ਕਮਜ਼ੋਰ ਹੋ ਕੇ ਖਲੋ ਗਈ। ਉੱਤੇ ਆ ਜਾਊਗੀ, ਹੁਣ ਇਹਨੂੰ ਫਿਰ ਜ਼ਿਆਦਾ ਖਰਚ ਕਰਨਾ ਪੈਣਾ ਤੇ ਫਿਰ ਹੀ ਉੱਤੇ ਆਊ, ਏਦਾਂ ਤਾਂ ਨਹੀਂ ਆਉਣੀ ਨਾ। ਤੇ ਦੂਜੇ ਪਾਸੇ ਵੇਖੀਏ ਤਾਂ ਆ ਪਿੱਛੇ ਫਾਰਮ ਬਣਾਇਆ, ਬੜਾ ਸੋਹਣਾ ਬਣਾਇਆ ਜੀ। ਆ ਕਿਸੇ ਹੋਰ ਦਾ ਹੈਗਾ, ਕਣਕ ਕਿਸੇ ਹੋਰ ਦੀ ਹੈਗੀ। ਤੇ ਏਦਾਂ ਕੰਜੂਸੀ ਨਹੀਂ ਕਰੀਦੀ। ਜੇ ਆਪਾਂ ਫਸਲ ਵਿੱਚ ਰੁਪਈਏ ਨਹੀਂ ਲਾਵਾਂਗੇ ਨਾ ਤੇ ਆਪਾਂ ਨੂੰ ਵੀ ਕੁਛ ਨਹੀਂ ਲੱਭਣਾ। ਫਸਲ ਆਪਣੀ ਜ਼ਮੀਨ ਕੀ ਦਊਗੀ? ਜ਼ਮੀਨ ਤੇ ਤਦ ਹੀ ਦਊਗੀ ਨਾ ਜਦੋਂ ਆਪਾਂ ਉਹਦੇ ਤੇ ਕੁਝ ਖਰਚ ਵੀ ਕਰਾਂਗੇ ਤੇ ਵਕਤ ਤੇ ਕਰਾਂਗੇ। ਉਹ ਕਹਿੰਦੇ ਕਿਸਾਨ ਜੀ 5 ਨਹੀਂ ਸਹਿੰਦਾ, 50 ਸਹਿ ਜਾਂਦਾ। ਉਹ ਹੁਣ 50 ਇਹਨੂੰ ਸਹਿਣੇ ਪੈਣੇ ਆ। ਤੇ ਏਦਾਂ ਨਾ ਕਰਦੇ ਵਕਤ ਤੇ ਹਰ ਚੀਜ਼ ਬਾਈ ਕਰੋ। ਆਪਣੀਆਂ ਫਸਲਾਂ ਨੇ ਆਪਣੀ ਕਮਾਈ ਹੈਗੀ, ਆਪਣੀ ਰੋਜੀ ਹੈਗੀ, ਇਹਦੇ ਵਿੱਚ ਰੋਜੀ ਨਾ ਇਹਦੀ ਲੱਭੀ ਤੇ ਫਿਰ ਰੋਜ਼ਾ ਹੀ ਰੱਖਣਾ ਪੈਣਾ। ਤੇ ਏਦਾਂ ਨਹੀਂ ਕਰਨਾ, ਵਕਤ ਤੇ ਹਰ ਚੀਜ਼ ਕਰਾਂਗੇ ਤੇ ਆਪਣੀ ਫਸਲ ਚੋਖੀ ਹੋ ਜਾਏਗੀ। ਜੇ ਰੇਟ ਚੰਗਾ ਨਿਕਲਿਆ ਤੇ ਰੱਬ ਫਿਰ ਰੋਜੀ ਵੀ ਰੱਜ ਦਿੰਦਾ ਹੈਗਾ, ਤੇ ਰੱਬ ਫਿਰ ਰੋਜੀ ਵੀ ਰੱਜ ਦਊ ਨਾ। ਤੇ ਆਪਾਂ ਇਹਦੀ ਕਾਹਦੀ ਕੰਜੂਸੀ ਕਰਨੀ? ਵਕਤ ਤੇ ਹਰ ਚੀਜ਼ ਇਹਦੇ ਤੇ ਇਸਤੇਮਾਲ ਕਰਨੀ ਚਾਹੀਦੀ ਆ। ਪਿੱਛੇ ਜਿੱਦਾਂ ਪਿੱਛੇ ਫਾਰਮ ਬਣਾਇਆ ਨਾ, ਬੜਾ ਸੋਹਣਾ ਹੈਗਾ, ਤੋਰੀਆਂ ਲਾਈਆਂ ਨੇ, ਟੈਮੋ ਟੈਮ ਹਰ ਚੀਜ਼ ਕੀਤੀ, ਖੁੱਲਾ ਡੁੱਲਾ ਉਹਨੇ ਆਪਣਾ ਇੰਤਜ਼ਾਮ ਕੀਤਾ ਹੈ। ਤੇ ਹਰ ਸਾਲ ਹੀ ਬਹੁਤ ਚੋਖਾ ਸਾਰਾ ਮੁਨਾਫਾ ਇਹਨੂੰ ਲੱਭਦਾ ਆ। ਤੇ ਆ ਜਿਹੜੀ ਜ਼ਮੀਨ ਵਾਲੇ ਹੈ ਨੇ, ਇਹ ਹਰ ਸਾਲ ਏਦਾਂ ਹੀ ਹੁੰਦਾ ਇਹਨਾਂ ਨਾਲ। 5 ਨਹੀਂ ਲਾਉਂਦੇ ਤੇ 50 ਇਹਨਾਂ ਨੂੰ ਲਾਉਣੇ ਪੈਂਦੇ ਆ। ਤੇ ਏਦਾਂ ਨਹੀਂ ਕਰਨਾ ਚਾਹੀਦਾ। ਆਪਣੀ ਫਸਲ ਹੈਗੀ, ਆ ਹੈਗੀ ਮੱਕੀ ਹੈਗੀ, ਉਹ ਵੀ ਐਤਕਾਂ ਰੱਬ ਨੇ ਬੜਾ ਰੰਗ ਲਾਇਆ। ਉਹ ਤੇ ਖੈਰ ਏਦਾਂ ਹੈਗਾ, ਜਿਹਨੇ ਖਰਚ ਘੱਟ ਵੀ ਕੀਤਾ ਨਾ ਤਾਂ ਉਹਦੀ ਵੀ ਵਾਹਵਾ ਫਸਲ ਹੋਈ। ਮੌਸਮ ਦਾ ਹਿਸਾਬ ਇਹੋ ਜਿਹਾ ਬਣਿਆ। ਤੇ ਸਰ੍ਹੋਂ ਇੱਥੇ ਹੁੰਦੀ ਆ, ਤੇ ਸਰ੍ਹੋਂ ਵੀ ਐਤਕਾਂ ਚੰਗੀ ਹੈਗੀ। ਬਾਰਿਸ਼ ਨਹੀਂ ਹੋਈ ਫਿਰ ਵੀ ਰੱਬ ਨੇ ਉਹਦੇ ਤੇ ਬੜੇ ਰੰਗ ਲਏ ਨੇ। ਤੇ ਬਾਈ ਬਾਕੀ ਦੇਖ ਲਓ, ਨਹੀਂ ਤੇ ਆਹ ਹਾਲ ਹੁੰਦਾ ਆ, ਫਸਲਾਂ ਦਾ ਥੱਲੇ ਰਹਿ ਜਾਂਦੀਆਂ। ਤੇ ਭਾਈ ਦੀਆਂ ਗੱਲਾਂ ਚੰਗੀਆਂ ਲੱਗੀਆਂ ਹੋਣ ਨਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ, ਤੇ ਲਾਇਕ ਵੀ ਕਰ ਦਿਓ।